ਪਾਕਿਸਤਾਨ ਦੇ ਵਿੱਚ ਬਹਿਰੀਆ ਟਾਊਨ ਦੇ ਮਾਲਕ ਮਲਕ ਰਿਆਜ਼, ਜਿਨ੍ਹਾਂ ਨੂੰ ਪ੍ਰਾਪਰਟੀ ਟਾਈਕੂਨ ਵੀ ਕਿਹਾ ਜਾਂਦਾ ਹੈ, ਔਰ ਇੱਕ ਵਕਤ ਇਹ ਸੀਗਾ ਕਿ ਉਹਨਾਂ ਦੇ ਸਿਆਸੀ ਜ਼ੋਰ ਕਾਰਨ ਕਿਹਾ ਜਾਂਦਾ ਸੀਗਾ ਕਿ ਮੁਲਕ ਦਾ ਪ੍ਰਾਈਮ ਮਿਨਿਸਟਰ ਕੌਣ ਹੋਏਗਾ, ਜਿਹੜਾ ਵੀ ਹੋਏਗਾ ਉਹ ਮਲਕ ਰਿਆਜ਼ ਦੀ ਜੇਬ 'ਚ ਹੈ। ਇਹ ਉਹਨਾਂ ਦੇ ਸਿਆਸੀ ਅਸਰ ਔਰ ਰਸੂਖ ਔਰ ਉਹਨਾਂ ਦੇ ਜ਼ੋਰ ਬਾਰੇ ਇਹ ਇਸ਼ਾਰੇ ਸਨ। ਪਰ ਹੁਣ ਮਲਕ ਰਿਆਜ਼ ਹੋਣਾ ਦੇ ਦਿਨ ਉਦੋਂ ਦੇ ਮਾੜੇ ਨੇ ਜਦੋਂ ਦੀ ਇਮਰਾਨ ਖਾਨ ਹੋਣਾ ਦੀ ਗ੍ਰਿਫਤਾਰੀ ਹੋਈ। ਇਸ ਵੇਲੇ ਮਲਕ ਰਿਆਜ਼ ਹੋਣਾ ਦੀ ਇਸਲਾਮਾਬਾਦ, ਰਾਵਲਪਿੰਡੀ ਸਮੇਤ ਪਾਕਿਸਤਾਨ ਦੇ ਵੱਡੇ ਸ਼ਹਿਰਾਂ 'ਚ ਜਿੰਨੀ ਕਮਰਸ਼ੀਅਲ ਪ੍ਰਾਪਰਟੀ ਹੈ, ਉਹਨੂੰ ਇੱਕ ਅਦਾਲਤੀ ਹੁਕਮ ਤੋਂ ਬਾਅਦ ਫੈਡਰਲ ਸਰਕਾਰ ਦੇ ਮਤਹਿਤ ਮਹਿਕਮੇ ਨੈਬ ਵੱਲੋਂ 7 ਅਗਸਤ ਨੂੰ ਨਿਲਾਮੀ ਲਈ ਪੇਸ਼ ਕੀਤਾ ਜਾ ਰਿਹਾ ਹੈ। ਇਹ ਨਿਲਾਮੀ ਬੋਲੀ ਰਾਹੀਂ ਹੋਏਗੀ ਔਰ ਮਲਕ ਰਿਆਜ਼ ਹੋਣਾ ਦਾ ਵੀ ਇਸ ਮਾਮਲੇ ਦੇ ਉੱਤੇ ਇੱਕ ਟਵਿੱਟਰ, ਇੱਕ ਐਕਸ ਸੁਨਾਹ ਹੈ ਜਿਹੜਾ ਉਹ ਸਾਹਮਣੇ ਆਇਆ, ਜਿਹਦੇ 'ਚ ਉਹਨਾਂ ਨੇ ਆਖਿਆ ਹੈ ਕਿ ਪਾਕਿਸਤਾਨੀ ਸਰਕਾਰ ਨੇ ਸਾਡੇ ਨਾਲ ਜਿੱਡਾ ਮੰਦਾ ਸਲੂਕ ਕੀਤਾ ਹੈ, ਜੋ ਬਦਸਲੂਕੀ ਕੀਤੀ ਜਾ ਰਹੀ ਹੈ, ਉਹਦੇ ਤੋਂ ਬਾਅਦ ਅਸੀਂ ਮਜਬੂਰ ਹੋ ਗਏ ਹਾਂ ਕਿ ਹੁਣ ਅਸੀਂ ਆਪਣਾ ਕਾਰੋਬਾਰ ਹੈ ਜਿਹੜਾ ਉਹ ਬੰਦ ਕਰਨ ਦਾ ਐਲਾਨ ਕਰੀਏ। ਅਸੀਂ ਇਸ ਕੰਮ ਤੋਂ ਸਿਰਫ ਇੱਕ ਪੈਰ ਪਿੱਛੇ ਹਾਂ। ਸਾਡੇ ਸਭ ਬੈਂਕ ਖਾਤੇ ਨੇ ਜਿਹੜੇ ਉਹਨਾਂ ਨੂੰ ਬੰਦ ਕਰ ਦਿੱਤਾ ਗਿਆ ਹੈ, ਜਿਹਦੇ ਕਾਰਨ ਸਾਡੇ 50,000 ਤੋਂ ਵੱਧ ਸਕਿਲਡ ਵਰਕਰਸ ਨੇ ਜਿਹੜੇ ਉਹਨਾਂ ਨੂੰ ਕਈ ਮਹੀਨਿਆਂ ਤੋਂ ਤਨਖਾਹਾਂ ਨਹੀਂ ਲੱਭ ਰਹੀਆਂ। ਸਾਡੀਆਂ ਸੁਸਾਇਟੀਆਂ ਨੇ ਜਿਹੜੀਆਂ, ਉੱਥੋਂ ਦੇ ਵਸਨੀਕ ਨੇ ਜਿਹੜੇ, ਉਹਨਾਂ ਨੂੰ ਵੇਲੇ ਸਿਰ ਸਹੂਲਤਾਂ ਨੇ ਜਿਹੜੀਆਂ ਉਹ ਨਹੀਂ ਦਿੱਤੀਆਂ ਜਾ ਰਹੀਆਂ। ਇਹ ਬਦਸਲੂਕੀ ਹੈ ਜਿਹੜੀ ਇਹ ਵਕਤ ਦੀ ਗਵਾਹੀ ਹੈ ਔਰ ਇਹਨੂੰ ਹੁਕਮਰਾਨ ਯਾਦ ਰੱਖਣ। ਯਾਦ ਰਵੇ ਕਿ ਮਲਕ ਰਿਆਜ਼ ਦੇ ਉੱਤੇ ਦਬਾਅ ਸੀਗਾ ਕਿ ਉਹ ਇਮਰਾਨ ਖਾਨ ਦੇ ਖਿਲਾਫ ਵਾਦਾ ਮਾਫ ਗਵਾਹ ਬਣਨ, ਪਰ ਮਲਕ ਰਿਆਜ਼ ਹੋਣਾ ਨੇ ਉਦੋਂ ਆਪਣੇ ਇੱਕ ਐਕਸ ਨਾਮ 'ਚ ਆਖਿਆ ਸੀਗਾ ਕਿ ਮੈਂ ਕਿਸੇ ਦੇ ਖਿਲਾਫ ਵਾਦਾ ਮਾਫ ਗਵਾਹ ਕਿਸੇ ਦੇ ਕਹਿਣ ਤੇ ਨਹੀਂ ਬਣਾਂਗਾ। ਆਮ ਬੰਦਾ ਇਹ ਸਮਝਦਾ ਹੈ ਕਿ ਇਸ ਵੇਲੇ ਜੋ ਕੁਝ ਵੀ ਹੋ ਰਿਹਾ ਹੈ ਇਹ ਮਲਕ ਰਿਆਜ਼ ਹੋਣਾ ਦੇ ਉਸ ਇਨਕਾਰ ਬਦਲੇ ਹੋ ਰਿਹਾ ਹੈ।